ਦੁੱਲੇ ਭੱਟੀ ਨੂੰ ਪੰਜਾਬ ਦਾ ਰੋਬਨ ਹੁੱਡ ਵੀ ਆਖਿਆ ਜਾਂਦਾ ਹੈ, ਜਿਹੜਾ ਕਿ ਮੇਰੇ ਖਿਆਲ 'ਚ ਦੁੱਲੇ ਭੱਟੀ ਦੇ ਨਾਲ ਸਰਾਸਰ ਜ਼ਿਆਦਤੀ ਹੈ। ਕਿਉਂਕਿ ਜਿਹੜਾ ਰੋਬਨ ਹੁੱਡ ਸੀ ਉਹ ਇੰਗਲੈਂਡ ਦੇ ਇੱਕ ਇਲਾਕੇ ਨੋਟਿੰਗਮ ਦੇ ਕੋਲ ਇੱਕ ਜੰਗਲ 'ਚ ਰਹਿੰਦਾ ਸੀ ਅਤੇ ਉਸ ਟਾਈਮ ਜਿਹੜਾ ਉੱਥੋਂ ਦਾ ਕੋਈ ਬਾਦਸ਼ਾਹ ਸੀ ਜਾਂ ਹੁਕਮਰਾਨ ਸੀ, ਉਹਨੇ ਰੋਬਨ ਹੁੱਡ ਦੀ ਜ਼ਮੀਨ 'ਤੇ ਕਬਜ਼ਾ ਕਰ ਲਿਆ ਅਤੇ ਰੋਬਨ ਹੁੱਡ ਨੇ ਆਪਣੀ ਇਹ ਜ਼ਮੀਨ ਦਾ ਕਬਜ਼ਾ ਛਡਾਉਣ ਵਾਸਤੇ ਅਤੇ ਬਾਦਸ਼ਾਹ ਤੋਂ ਆਪਣਾ ਬਦਲਾ ਲੈਣ ਵਾਸਤੇ ਉਹਦੇ ਖਜ਼ਾਨੇ ਨੂੰ ਲੁੱਟਣਾ ਸ਼ੁਰੂ ਕਰਤਾ ਅਤੇ ਇਹ ਖਜ਼ਾਨਾ ਲੁੱਟ ਕੇ ਗਰੀਬਾਂ ਦੇ ਵਿੱਚ ਤਕਸੀਮ ਕਰਕੇ ਉਹ ਗਰੀਬਾਂ ਦਾ ਮਸੀਹਾ ਬਣ ਗਿਆ। ਜਦੋਂ ਕਿ ਦੁੱਲੇ ਭੱਟੀ ਨੇ ਆਪਦਾ ਬਦਲਾ ਲੈਣ ਵਾਸਤੇ ਨਹੀਂ, ਬਲਕਿ ਪੰਜਾਬ ਨੂੰ ਮੁਗਲਾਂ ਦੇ ਤਸੱਲਤ ਤੋਂ ਆਜ਼ਾਦ ਕਰਾਉਣ ਵਾਸਤੇ ਅਤੇ ਗਰੀਬ ਕਿਸਾਨਾਂ 'ਤੇ ਜਿਹੜਾ ਮੁਗਲਾਂ ਨੇ ਲਗਾਨ ਲਾਇਆ ਸੀ ਜਾਂ ਟੈਕਸ ਲਾਇਆ ਸੀ, ਉਹਦੇ ਤੋਂ ਆਜ਼ਾਦੀ ਵਾਸਤੇ ਇਹਨੇ ਮੁਗਲਾਂ ਦੇ ਖਿਲਾਫ